वाहिगुरू जी का खालसा वाहिगुरू जी की फतेह। मैं अमरवीर सिंह आप सब दर्शकों का स्वागत करदा। व्यूअर्स 1984 वो साल है जो सिख कौम नूं कदे भुल नहीं सकता। 1984 के सिख कतलेआम ते उदों तो ही खेतरी अते केंद्र विच बणियां सरकारां वल्लों सियासत की जा रही है अते वो अज भी जारी है। अज हरियाणा सरकार ने जस्टिस टी.पी. गर्ग कमिशन दीयां सिफारिशां ते आधारित सिख कतलेआम के पीड़ितां लई 12.7 करोड़ रुपए के मुआवजे नूं मंजूरी दित्ती है, जबकि होन चल्लड़ सिख कतलेआम की जांच रिपोर्ट नूं सरकार ने अजे तक जनतक नहीं कीता अते ना ही उस उपर कोई कार्रवाई की गई है। इस मुआवजे का सिख कौम लई की मुल है? कि सिख कौम इस मुआवजे की रकम नूं ही इंसाफ समझे? इन्हां कुछ सवालों के नाल अज की विचार चर्चा विच असीं सिख एक्टिविस्ट मनविंदर सिंह ग्यासपुरा नाल गलबात करांगे, जिन्हां ने होन चल्लड़ सिख कतलेआम नूं साडे सारिआं दे सामणे लिआंदा सी अते अदालतां विच भी इन्हां केसां दी पैरवाई कर रहे हैं। आओ अज की गलबात की शुरुआत करदे हां। हाँ जी ग्यासपुरा साहब, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। ग्यासपुरा साहब तुहाडा स्वागत है। ते जिहड़ा पहला सवाल मेरा हैगा तुहाडे वल्लों तुहाडे कोलों मैं पुछना चाहुंदा वो यही है कि थोड़ा जिहा सानू इस मुआवजे की डिटेल बारे दसो ते तुहाडे की विचार ने जिहड़ा ये फैसला कीता गया? ਵੀਰ ਜੀ 2011 ਦੇ ਵਿੱਚ ਜਦੋਂ ਹੋਮ ਚਿਲੜ ਸਿੱਖ ਕਤਲੇਆਮ ਦਾ ਕੇਸ ਸਾਹਮਣੇ ਆਇਆ, ਉਹਦੇ ਤਹਿਤ ਸਰਕਾਰ ਵੱਲੋਂ ਇੱਕ ਜਸਟਿਸ ਟੀ.ਪੀ. ਗਰਗ ਕਮਿਸ਼ਨ ਦੀ ਕਾਇਮੀ ਹੋਈ ਸੀ ਜੀ। ਪਰ ਜਸਟਿਸ ਟੀ.ਪੀ. ਗਰਗ ਕਮਿਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਹੋਮ ਚਿਲੜ ਜਿੱਥੇ ਕਿ 32 ਸਿੱਖਾਂ ਦਾ ਕਤਲੇਆਮ ਹੋਇਆ ਸੀ ਔਰ 10 ਤੋਂ 15 ਦੇ ਕਰੀਬ ਲੋਕ ਇੰਜਰਡ ਹੋਏ ਸੀ ਔਰ 50-60 ਜਿਹੜੇ ਸੀ ਉੱਥੋਂ ਦੇ ਜਿਹੜੇ ਲੋਕ ਸੀ ਉਹ ਆਪਣਾ ਪਿੰਡ ਛੱਡ ਕੇ ਚਲੇ ਗਏ ਸੀ। ਇਸ ਕੇਸ ਦੇ ਸੰਬੰਧ ਵਿੱਚ ਸਰਕਾਰ ਵੱਲੋਂ ਪੂਰੇ 4 ਸਾਲ ਪੜਤਾਲ ਕਰਕੇ ਇਹਨਾਂ ਦੇ ਜਿਹੜੇ ਪੀੜਤ ਨੇ ਉਹਨਾਂ ਨੂੰ 10 ਕਰੋੜ ਦਾ ਮੁਆਵਜ਼ਾ ਜਿਹੜਾ ਐਲਾਨ ਹੋਇਆ ਸੀ, ਜਿਹੜਾ ਕਿ ਪੀੜਤਾਂ ਨੂੰ ਦਿੱਤਾ ਜਾ ਚੁੱਕਾ ਔਰ ਇਹਦੀ ਰਿਪੋਰਟ ਵੀ ਸਾਡੇ ਕੋਲ ਆ ਚੁੱਕੀ ਹੈ। ਇਸ ਤੋਂ ਇਲਾਵਾ ਦੂਸਰੇ ਜਿਹੜੇ ਕੇਸ ਨੇ ਗੁੜਗਾਉਂ ਅਤੇ ਪਟੌਤੀ ਦੇ, ਜਿਹਦੇ ਵਿੱਚ ਕੇਸ 47 ਸਿੱਖਾਂ ਦਾ ਕਤਲੇਆਮ ਹੋਇਆ ਸੀ, ਜਿਹਦੇ ਵਿੱਚ ਸਰਕਾਰ ਨੇ ਉਹੀ ਜਿਹੜਾ ਜਸਟਿਸ ਟੀ.ਪੀ. ਗਰਗ ਕਮਿਸ਼ਨ ਹੈ ਉਸੇ ਨੇ ਪੜਤਾਲ ਕੀਤੀ ਸੀ ਔਰ ਇਸ ਜਿਹੜੀ ਪੜਤਾਲ ਦੀ ਰਿਪੋਰਟ ਦੇ ਆਧਾਰ ਤੇ ਜੋ ਮੁਆਵਜ਼ੇ ਦੀ ਰਾਸ਼ੀ ਹੈ ਉਹ 12.6 ਕਰੋੜ ਰੁਪਈਆ ਜਿਹੜਾ ਸਰਕਾਰ ਨੇ ਮਨਜ਼ੂਰ ਕੀਤਾ। ਇਹਦੇ ਵਿੱਚ ਦੂਸਰਾ ਪੱਖ ਇਹ ਹੈ ਕਿ ਇਹਦੀ ਜਿਹੜੀ ਹਜੇ ਰਿਪੋਰਟ ਆ ਉਹ ਸਾਡੇ ਹੱਥਾਂ ਦੇ ਵਿੱਚ ਨਹੀਂ ਆਈ ਔਰ ਸਰਕਾਰ ਦੇ ਕੋਲ ਅਸੀਂ ਬਾਰ-ਬਾਰ ਗੁਹਾਰ ਲਾ ਕੇ ਥੱਕੇ ਹਾਂ। ਲਾਸਟ 15 ਤਰੀਕ ਨੂੰ ਵੀ ਅਸੀਂ ਹੋਮ ਮਿਨਿਸਟਰ ਹਰਿਆਣਾ ਨੂੰ ਮਿਲੇ ਸੀ ਔਰ ਉਹਨਾਂ ਨੂੰ ਇਹੀ ਬੇਨਤੀ ਕੀਤੀ ਸੀ ਕਿ ਘੱਟੋ ਘੱਟ ਸਾਡੇ ਹੱਥਾਂ ਦੇ ਵਿੱਚ ਉਹ ਰਿਪੋਰਟ ਤਾਂ ਦੇ ਦਿੱਤੀ ਜਾਵੇ, ਜਿਹੜੇ ਕਿ 32 ਸਾਲਾਂ ਬਾਅਦ ਹੁਣ ਰਿਪੋਰਟ ਆਈ ਹੈ ਪਰ ਉਹਨਾਂ ਨੇ ਇਹਨੂੰ ਕੌਨਫੀਡੈਂਸ਼ੀਅਲ ਕਹਿ ਕੇ ਹਜੇ ਤੱਕ ਸਾਡੇ ਹੱਥਾਂ ਦੇ ਵਿੱਚ ਉਹ ਰਿਪੋਰਟ ਨਹੀਂ ਪਹੁੰਚਾਈ। ਪਰ ਜਿਹੜੇ ਇੱਕ ਗੱਲ ਹੋਰ ਦਰਸ਼ਕਾਂ ਨੂੰ ਇਹ ਗੱਲ ਕਲੀਅਰ ਕਰਨੀ ਜ਼ਰੂਰੀ ਹੈ ਕਿ ਹਰਿਆਣੇ ਦੇ ਵਿੱਚ ਜਿਹੜੇ ਜਸਟਿਸ ਟੀ.ਪੀ. ਗਰਗ ਦੇ ਅਧੀਨ 3 ਕੇਸ ਚੱਲ ਰਹੇ ਸੀ। 3 ਕੇਸਾਂ ਦੇ ਵਿੱਚੋਂ ਗੁੜਗਾਉਂ, ਪਟੌਦੀ ਅਤੇ ਹੋਨ ਚਿਲੜ ਦੇ ਵਿੱਚ ਜਿਹੜੀ 10 ਕਰੋੜ ਦੀ ਜਿਹੜੀ ਰਾਸ਼ੀ ਸੀ ਉਹ ਪੀੜਤਾਂ ਨੂੰ ਮਿਲ ਚੁੱਕੀ ਹੈ। ਪਰ ਉਸ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਕਮਿਸ਼ਨ ਵੱਲੋਂ 2 ਦੋਸ਼ੀਆਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਗਿਆ ਸੀ, ਇੱਕ ਰਾਮ ਕਿਸ਼ੋਰ ਅਤੇ ਰਾਮ ਭਜ। ਪਰ ਸਾਲ ਬੀਤਣ ਦੇ ਬਾਵਜੂਦ ਵੀ ਉਹਨਾਂ ਦੋਹਾਂ ਦੋਸ਼ੀਆਂ ਤੇ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਦਕਿ ਇਹ ਜਿਹੜੀ ਰਿਪੋਰਟ ਸੀ ਜਿਹੜੀ ਗਰਗ ਕਮਿਸ਼ਨ ਦੀ ਰਿਪੋਰਟ ਸੀ ਹੋਮ ਚਿਲੜ ਦੇ ਨਾਲ ਸੰਬੰਧਿਤ ਜਿਹੜੀ ਕਿ ਸਾਨੂੰ ਮਿਲ ਵੀ ਚੁੱਕੀ ਹੈ, ਉਹਦੇ ਵਿੱਚ ਸਰਕਾਰ ਦੀ ਵਿਧਾਨ ਸਭਾ ਨੇ ਪਾਸ ਕਰ ਦਿੱਤੀ ਹੈ। ਦੋਨਾਂ ਸਦਨਾਂ ਨੇ ਪਾਸ ਕਰਨ ਦੇ ਬਾਵਜੂਦ ਵੀ ਉਸ ਰਿਪੋਰਟ ਨੂੰ ਅਜੇ ਤੱਕ ਪੂਰਨ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ ਔਰ ਉਹਨਾਂ ਦੋਹਾਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰ ਇਸ ਦੇ ਆਧਾਰ ਤੇ ਅਸੀਂ ਬੜੀ ਜਲਦੀ ਹੀ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਾਉਣ ਲੱਗੇ ਹਾਂ। ਇਹਦਾ ਜਿਹੜਾ ਕੋਰਮ ਹੈ ਉਹ ਸਾਡੇ ਵੱਲੋਂ ਸਰਕਾਰ ਨੂੰ ਜੋ ਮੈਮੋਰੰਡਮ ਦੇਣੇ ਸੀ ਉਹ ਅਸੀਂ ਪੂਰਾ ਕਰ ਲਿਆ ਔਰ ਹੁਣ ਇੱਕ ਜਲਦੀ ਹੀ ਇਹਨਾਂ ਦੋਹਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅਸੀਂ ਜਲਦੀ ਹਾਈ ਕੋਰਟ ਦੇ ਵਿੱਚ ਮੂਵ ਕਰਾਂਗੇ। ਜੀ मनविंदर सिंह जी, जिहड़ा ये मुआवजे की गल हैगी है, तुसीं मैं इहदे बारे तुहाडे कोलों जानना चाहूँगा भी की हुण इंसाफ की जिथे तक गल रह जाती है वो सिर्फ ते सिर्फ मुआवजे तक ही सीमित रहेगा? हाँ, ये गल बिल्कुल तुहाडी वाजिब है गल कि कदे जिहड़े इन्ने साडे परिवार विछड़े ने साडे
ਕਿ ਉਹਨਾਂ ਦਾ ਕਦੇ ਵੀ ਮੁਆਵਜ਼ੇ ਤੋਂ ਮੁੱਲ ਮੋੜਿਆ ਜਾ ਸਕਦਾ। ਇਹ ਜਿਹੜੀ ਹੈਗੀ ਹੈ ਸਰਕਾਰ ਦੇ ਜਿਹੜਾ ਮੱਥੇ ਤੇ ਇੱਕ ਕਲੰਕ ਰੂਪੀ ਜਿਹੜਾ ਮੁਆਵਜ਼ਾ, ਮੈਂ ਇਸ ਨੂੰ ਦੂਜੇ ਰੂਪ ਦੇ ਵਿੱਚ ਅਗਰ ਦੇਖਾਂ, ਇੱਕ ਸਰਕਾਰ ਦੇ ਮੱਥੇ ਦੇ ਵਿੱਚ ਕਲੰਕ ਰੂਪੀ ਮੁਆਵਜ਼ਾ, ਕਿਉਂਕਿ ਇਸ ਮੁਆਵਜ਼ੇ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਹੈ ਕਿ ਨਵੰਬਰ 1984 ਦੇ ਵਿੱਚ ਸਰਕਾਰ ਵੱਲੋਂ ਪੌਂਡ ਚਿੱਲੜ ਦੇ ਵਿੱਚ 32 ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਅਤੇ 39 ਸਿੱਖਾਂ ਦਾ ਗੜਗਾਉਂ ਤੇ ਪਟੌਦੀ ਦੇ ਵਿੱਚ ਕਤਲੇਆਮ ਕੀਤਾ ਗਿਆ ਸੀ। ਉਹਨਾਂ ਦਾ ਮੁਆਵਜ਼ਾ ਦੇਣਾ ਇਸ ਗੱਲ ਨੂੰ ਸਾਬਤ ਕਰਦਾ ਔਰ ਸਿੱਧ ਕਰਦਾ। ਦੂਸਰੀ ਗੱਲ ਜਿਹੜੀ ਅਸੀਂ ਸਾਡੇ ਪੱਖ ਤੋਂ ਗੱਲ ਹੈ, ਮੁਆਵਜ਼ਿਆਂ ਦੇ ਨਾਲ ਕਦੇ ਵੀ ਇਨਸਾਫ ਪੂਰੇ ਨਹੀਂ ਹੁੰਦੇ ਜਦੋਂ ਤੱਕ ਕਿ ਦੋਸ਼ੀਆਂ ਨੂੰ ਕਟਹਿਰੇ ਦੇ ਵਿੱਚ ਖੜਾ ਨਾ ਕੀਤਾ ਜਾਵੇ, ਕਿਉਂਕਿ ਇਹ ਜਿਹੜੇ ਸਰਕਾਰੀ ਤੰਤਰ ਵੱਲੋਂ ਇਹ ਜਿਹੜਾ ਸਾਰਾ ਕਤਲੇਆਮ ਸੀ, ਇਹ ਸਰਕਾਰੀ ਤੰਤਰ ਵੱਲੋਂ ਸਰਕਾਰੀ ਸ਼ਹਿਰ ਤੇ ਸਰਕਾਰ ਵੱਲੋਂ ਕੀਤਾ ਕਰਾਇਆ ਗਿਆ ਸੀ। ਇਸ ਲਈ ਇਹਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਸਰਕਾਰ ਦੇ ਆਪਣੇ ਹੀ ਨੁਮਾਇੰਦੇ ਨੇ ਔਰ ਇਹ ਗੱਲ ਸਾਨੂੰ ਵਰਲਡ ਵਿੱਚ ਕਹੀ ਜਾਂਦੀ ਹੈ। ਭਾਰਤੀ ਸਰਕਾਰ, ਭਾਰਤੀ ਜਿਹੜੀ ਹੈਗੀ ਆ ਜਮਹੂਰੀਅਤ, ਜਿਹੜੀ ਸਭ ਤੋਂ ਵੱਡੀ ਜਮਹੂਰੀਅਤ ਹੈ, ਇਹਨਾਂ ਕਿਸ ਤਰੀਕੇ ਦੇ ਨਾਲ ਆਪਣੇ ਨਾਗਰਿਕਾਂ ਨੂੰ ਇਹਨਾਂ ਨੇ ਮਾਰਿਆ ਔਰ ਉਹਨਾਂ ਨਾਗਰਿਕਾਂ ਨੂੰ ਜਿਹੜੇ ਨਾਗਰਿਕਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ 90% ਤੋਂ ਵੱਧ ਕੁਰਬਾਨੀਆਂ ਕੀਤੀਆਂ, ਇਹ ਗੱਲ ਸਾਨੂੰ ਅੱਜ ਵਰਲਡ ਦੇ ਲੋਕਾਂ ਨੂੰ ਦੱਸਣੀ ਚਾਹੀਦੀ ਹੈ। ਦੂਸਰੀ, ਮੁਆਵਜ਼ਾ ਜਿਹੜਾ ਦਿੱਤਾ, ਇਸ ਗੱਲ ਦੀ ਵੀ ਹਾਮੀ ਹੈ ਕਿ ਇਹਨਾਂ ਨੇ ਇੰਨੇ ਬੰਦੇ ਮਾਰੇ ਨੇ। ਜੀ ਮਨਵਿੰਦਰ ਸਿੰਘ ਜੀ, ਇਨਸਾਫ ਦੀ ਗੱਲ ਅਸੀਂ ਕਰ ਰਹੇ ਹਾਂ ਤੇ ਤੁਸੀਂ ਵੀ ਮੈਂਸ਼ਨ ਕੀਤਾ ਕਿ ਇਨਸਾਫ ਨਹੀਂ ਮਿਲ ਰਿਹਾ, ਪਰ ਮੇਰਾ ਇਹ ਅਗਲਾ ਸਵਾਲ ਹੈ ਤੁਹਾਡੇ ਕੋਲੋਂ ਕਿ ਇਹਦੇ ਲਈ ਸਿੱਖ ਕੌਮ ਇਨਸਾਫ ਲਈ ਹੋਰ ਕੀ ਕਰ ਸਕਦੀ ਹੈ, ਜਾਂ ਇਨਸਾਫ ਨਾ ਕਹਿ ਲਓ, ਇਹਨੂੰ ਇਸ ਸਾਕੇ ਨੂੰ ਯਾਦ ਰੱਖਣ ਲਈ ਜਾਂ ਹੋਰ ਸਿੱਖ ਕੌਮ ਵੱਲੋਂ ਕੀ ਉਪਰਾਲਾ ਕੀਤਾ ਜਾ ਸਕਦਾ, ਇਹਦੇ ਲਈ ਅਸੀਂ ਕੀ ਕਰ ਸਕਦੇ ਹਾਂ? ਜੀ ਉਹਦੇ ਸਬੰਧ ਵਿੱਚ ਮੈਂ ਕਈ ਵਾਰੀ ਜਦੋਂ ਆਰਟੀਕਲਾਂ ਦੇ ਵਿੱਚ ਵੀ ਲਿਖਦਾ ਕਿ ਜਿਹੜਾ ਮੈਂ ਇੰਸਪਾਇਰੇਸ਼ਨ ਕਈ ਵਾਰ ਯਹੂਦੀਆਂ ਤੋਂ ਵੀ ਲੈਣਾ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਹੋਏ ਜ਼ੁਲਮਾਂ ਦੀ ਜਿਹੜੀ ਹੈ ਜਗ੍ਹਾ ਜਗ੍ਹਾ ਤੇ ਉਹਨਾਂ ਨੇ ਕਿਤਾਬਾਂ ਲਿਖੀਆਂ ਔਰ ਉਹਨਾਂ ਨੇ ਇਸ ਦੀ ਵੀਡੀਓ ਪਿਕਚਰਾਈਜ਼ੇਸ਼ਨ ਕੀਤੀ। ਇੱਕ ਛੋਟਾ ਜਿਹਾ ਪ੍ਰੋਜੈਕਟ ਉਹ ਲਿਖਿਆ ਹੋਇਆ ਕਿ ਇਸ ਪੂਰੇ ਕਾਂਡ ਨੂੰ ਫਿਲਮੀਕਰਨ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਵੇ, ਵਰਲਡ ਵਾਈਡ ਪਹੁੰਚਾਇਆ ਜਾਵੇ ਔਰ ਦੱਸਿਆ ਜਾਵੇ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਮਾਰਿਆ ਗਿਆ ਸੀ। ਦੂਸਰੀ ਗੱਲ, ਜਿਹੜਾ ਉਹ ਪਿੰਡ ਹੈ ਅੱਜ ਵੀ ਉਸ ਤਰੀਕੇ ਦੇ ਨਾਲ ਜਿਹੜਾ ਪਿਆ ਪੂਰੇ 32 ਸਾਲਾਂ ਤੋਂ ਉਸ ਦੀ ਹੋਂਦ ਅੱਜ ਵੀ ਉਸੇ ਤਰੀਕੇ ਦੇ ਨਾਲ ਹੈ ਔਰ ਇਹ ਵੀ ਪਿਛਲੇ 5-6 ਸਾਲਾਂ ਤੋਂ ਅਸੀਂ ਸਿੱਖ ਕੌਮ ਦੇ ਅੱਗੇ ਅਰਜ਼ੋਈ ਕਰ ਰਹੇ ਹਾਂ ਕਿ ਇਸ ਪਿੰਡ ਨੂੰ ਸੰਭਾਲਣ ਦਾ ਉਦਮ ਸਿੱਖਾਂ ਵੱਲੋਂ ਵੀ ਕੀਤਾ ਜਾਣਾ ਚਾਹੀਦਾ ਔਰ ਸਿੱਖ ਹੀ ਕਰ ਸਕਦੇ ਆ। ਔਰ ਇਸ ਲਈ ਗੱਲ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ 10 ਲੱਖ ਰੁਪਈਆ ਇਸ ਪਿੰਡ ਲਈ ਮਨਜ਼ੂਰ ਵੀ ਕੀਤਾ ਹੋਇਆ ਔਰ ਉੱਥੇ ਬਣਾਉਣਾ ਕੋਈ ਮੁਸ਼ਕਲ ਕੰਮ ਨਹੀਂ ਹੈ। ਉੱਥੇ ਇੱਕ ਜਲਿਆਂਵਾਲੇ ਬਾਗ ਦੀ ਤਰ੍ਹਾਂ ਅਗਰ ਯਾਦਗਾਰ ਬਣ ਜਾਂਦੀ ਹੈ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ, ਜਾਂ ਅਸੀਂ ਕਹਿ ਸਕਦੇ ਹਾਂ ਕਿ ਯੂਐਨਓ ਦੇ ਵਿੱਚ ਜਾਂ ਕਿਤੇ ਵੀ ਪਲੇਟਫਾਰਮ ਤੇ ਅਸੀਂ ਉਹ ਇੱਕ ਉੱਦਾਂ ਦੀ ਜਗ੍ਹਾ ਦਿਖਾ ਸਕਦੇ ਹਾਂ ਜਿਸ ਇਹ ਸਾਬਤ ਹੁੰਦਾ ਹੋਵੇ ਕਿ ਕਿਸ ਤਰੀਕੇ ਦੇ ਨਾਲ ਨਵੰਬਰ 1984 ਦੇ ਵਿੱਚ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਸੀ, ਸਾਡੀਆਂ ਮਾਵਾਂ ਭੈਣਾਂ ਨਾਲ ਕਿਸ ਤਰੀਕੇ ਦੇ ਨਾਲ ਗਲਤ ਕੰਮ ਹੋਏ ਸੀ, ਕਿਸ ਤਰੀਕੇ ਦੇ ਨਾਲ ਸਾਡੇ ਬਜ਼ੁਰਗਾਂ ਨੂੰ ਜਿੰਦਾ ਸਾੜ ਦਿੱਤਾ ਗਿਆ ਸੀ, ਕਿਸ ਤਰੀਕੇ ਦੇ ਨਾਲ ਘਰਾਂ ਦੇ ਵਿੱਚ ਮਘੋਰੇ ਕਰਕੇ ਅੰਦਰ ਪੈਟਰੋਲ ਛੱਡ ਕੇ ਕਿਸ ਤਰੀਕੇ ਦੇ ਨਾਲ ਉਹਨੂੰ ਮਾਰਿਆ ਗਿਆ ਸੀ। ਉਹ ਅੱਜ ਸੇਮ ਉਸੇ ਤਰੀਕੇ ਦੇ ਨਾਲ ਕੁਝ ਕੁ ਘਰ ਬਚੇ ਨੇ, 2-3 ਘਰ ਬਚੇ ਨੇ, ਬਾਕੀ ਘਰ ਤਾਂ ਤਕਰੀਬਨ ਤਬਾਹ ਹੋ ਗਏ ਨੇ ਔਰ 1-2 ਸਾਲਾਂ ਦੇ ਵਿੱਚ ਉਹ ਵੀ ਤਬਾਹ ਹੋ ਜਾਣਗੇ ਔਰ ਇਸ ਲਈ ਕੌਮ ਨੂੰ ਇਸ ਪਾਸੇ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਜੀ ਗਿਆਸਪੁਰਾ ਸਾਹਿਬ, ਤੁਹਾਡੇ ਵੱਲੋਂ ਇਸ ਸੰਬੰਧੀ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ? ਤੁਸੀਂ ਮੈਂਸ਼ਨ ਕੀਤੀ ਵੀ ਤੁਸੀਂ ਅਪੀਲ ਕੀਤੀ ਹੈ, ਇਹਦੇ ਤੇ ਤੁਸੀਂ ਕੋਈ ਕੰਮ ਕੀਤਾ ਹੁਣ ਤੱਕ? ਵੀਰ ਜੀ, ਹਜੇ ਤੱਕ ਜਿਹੜੀ ਹੈਗੀ ਆ ਅਪੀਲ ਦਾ ਅੱਜ ਤੱਕ ਮੈਂ ਸੱਚ ਦੱਸਾਂ ਕਿ ਕਦੇ ਵੀ ਕੋਈ ਹੰਗਾਰਾ ਤਾਂ 5 ਸਾਲਾਂ ਦੇ ਵਿੱਚ ਨਹੀਂ ਮਿਲਿਆ ਔਰ ਜਿਹੜੀ ਸਾਡੀ ਹੈਗੀ ਆ, ਸਾਡਾ ਪਹਿਲਾ ਟਾਰਗੇਟ ਤਾਂ ਇਹੀ ਸੀ ਕਿ ਇਹਨਾਂ ਪੀੜਤਾਂ ਨੂੰ ਕੁਛ ਇਨਸਾਫ ਦਿਵਾਇਆ ਜਾਵੇ ਔਰ ਜਿਹੜੇ ਉਹ ਕਾਤਲ ਨੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਔਰ ਉਹਨਾਂ ਨੂੰ 5 ਸਾਲਾਂ ਦੀ ਲੰਬੀ ਜੱਦੋਜਹਿਦ ਦੇ ਬਾਅਦ ਅਸੀਂ ਕੁਛ ਪੀੜਤਾਂ ਨੂੰ ਇੱਕ ਸਨਮਾਨਯੋਗ ਰਾਸ਼ੀ ਦਿਵਾਉਣ ਦੇ ਕਾਬਲ ਵੀ ਹੋਏ ਆ ਔਰ ਕੁਛ ਜਿਹੜੇ ਹੈਗੇ ਆ ਕਾਤਲ ਉਹਨਾਂ ਦੇ ਨਾਮ ਵੀ ਸਾਹਮਣੇ ਲੈ ਕੇ ਆਏ ਆ ਔਰ ਇਸ ਤੋਂ ਇਲਾਵਾ
ਹਜੇ ਤੱਕ ਜਿਹੜੀ ਹੈਗੀ ਹੈ ਕੋਈ ਵੱਡਾ ਹੰਗਾਰਾ ਪੰਥ ਵੱਲੋਂ ਨਾ ਹੋਣ ਕਰਕੇ ਜਿਹੜਾ ਸਾਰਾ ਕਾਰਜ ਹੈ ਇਹ ਉਸੇ ਤਰੀਕੇ ਦੇ ਨਾਲ ਜਿੱਥੇ 2011 ਦੇ ਵਿੱਚ ਖੜਾ ਸੀ ਉਸੇ ਜਗ੍ਹਾ ਤੇ ਅੱਜ ਵੀ ਖੜਾ ਜੀ। ਗਿਆਸਪੁਰਾ ਸਾਹਿਬ, ਤੁਸੀਂ ਮੈਂਸ਼ਨ ਕੀਤਾ ਵੀ ਕੁਝ ਬੰਦਿਆਂ ਦੇ ਨਾਮ ਵੀ ਸਾਹਮਣੇ ਆਏ ਨੇ। ਜਦੋਂ ਅਸੀਂ ਜਾਂਚ ਦੀ ਗੱਲ ਕਰਦੇ ਹਾਂ ਜਿਹੜੀ ਕਿ ਸਰਕਾਰ ਵੱਲੋਂ ਜਾਂ ਜਾਂਚ ਕਮਿਸ਼ਨਾਂ ਵੱਲੋਂ ਕੀਤੀ ਗਈ ਹੈ, ਇਹਦੀ ਅੱਜ ਦੀ ਤਾਜ਼ਾ ਸਥਿਤੀ ਕੀ ਹੈਗੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਜਾਂਚ ਨੂੰ ਕਿਸੇ ਰੂਪ ਦੇ ਵਿੱਚ ਇਹ ਦੇਖਦੇ ਹੋ ਕਿ ਉਹਨਾਂ ਨੂੰ ਕੋਈ ਸਜ਼ਾ ਹੋ ਸਕਦੀ ਹੈ ਜਾਂ ਇਹਦਾ ਕਿਤੇ ਅੰਤ ਹੋ ਸਕਦਾ ਇਸ ਜਾਂਚ ਦਾ? ਦੂਜੀ ਜਿਹੜੇ ਮੈਂ ਨਾਮ ਜਿਹੜੇ ਸਾਹਮਣੇ ਆਏ ਨੇ ਉਹ ਆਪਣੀ ਜਿਹੜੀ ਕਮਿਸ਼ਨ ਹੈ ਜਸਟਿਸ ਟੀ.ਪੀ. ਗਰਗ ਕਮਿਸ਼ਨ, ਉਸ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਵਿੱਚ ਉਹਨਾਂ ਬੰਦਿਆਂ ਦੇ ਨਾਮ ਦਿੱਤੇ ਨੇ। ਚਾਹੀਦਾ ਤਾਂ ਇਹ ਸੀ ਕਿ ਜਦੋਂ ਉਸ ਰਿਪੋਰਟ ਨੂੰ ਵਿਧਾਨ ਸਭਾ ਨੇ ਪਾਸ ਕਰ ਦਿੱਤਾ, ਰਾਜ ਸਭਾ ਨੇ ਪਾਸ ਕਰ ਦਿੱਤਾ, ਹਰਿਆਣਾ ਦੀ ਵਿਧਾਨ ਸਭਾ ਨੇ, ਰਾਜ ਸਭਾ ਨੇ ਪਾਸ ਕਰ ਦਿੱਤਾ ਤੇ ਉਸ ਤੋਂ ਬਾਅਦ ਇਸ ਨੂੰ ਉਹਨਾਂ ਬੰਦਿਆਂ ਤੇ ਤੁਰੰਤ FIR ਹੋ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ। ਕਿਉਂਕਿ ਉਹਨਾਂ ਲੋਕਾਂ ਨੇ ਸਿੱਖਾਂ ਨੂੰ ਮਾਰਿਆ ਸੀ, ਇਸ ਲਈ ਉਹਨਾਂ ਦੇ ਨਾਲ ਸਪੈਸ਼ਲ ਰਿਆਇਤ ਵਰਤੀ ਜਾ ਰਹੀ ਹੈ ਔਰ ਉਹਨਾਂ ਨੂੰ ਜੇਲ੍ਹ ਟਰੱਸਟ ਲਈ ਉਹਨਾਂ ਨੂੰ ਅਸਲੀ ਜਗ੍ਹਾ ਦਿਖਾਉਣ ਲਈ ਸਾਨੂੰ ਮੁੜ ਹਾਈ ਕੋਰਟ ਦਾ ਸਹਾਰਾ ਲੈਣਾ ਪੈ ਰਿਹਾ। ਅਸੀਂ ਉਹਨਾਂ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਰਿਟ ਪਾਉਣ ਦੀ ਤਿਆਰੀ ਕਰ ਰਹੇ ਹਾਂ ਜੀ। ਤੇ ਜਿੱਥੇ ਤੱਕ ਗੁੜਗਾਉਂ ਤੇ ਪਟੌਦੀ ਦੇ ਕੇਸਾਂ ਦੀ ਨਾਲ ਜਾਂਚ ਦੀ ਸੰਬੰਧ ਹੈਗਾ, ਉਹਦੀ ਹਜੇ ਤੱਕ ਕੋਈ ਰਿਪੋਰਟ ਜਨਤਕ ਨਹੀਂ ਕੀਤੀ ਗਈ ਤੇ ਉਹਦੇ ਵਿੱਚ ਕੋਈ ਵੀ ਜਾਂਚ ਦਾ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਗਈ। ਨਹੀਂ ਜੀ, ਜਿਹੜੀ ਹੈਗੀ ਆ ਗੁੜਗਾਉਂ ਤੇ ਪਟੌਦੀ ਦੇ ਵਿੱਚ ਸਾਨੂੰ ਇਹ ਕਹਿੰਦੇ ਰਿਪੋਰਟ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਕਿਉਂਕਿ ਉੱਥੇ ਜਿਹੜਾ ਕਤਲੇਆਮ ਸੀ ਹੋਂਦ ਨਾਲੋਂ ਵੀ ਜ਼ਿਆਦਾ ਸੀ। ਹੋਂਦ ਦੇ ਵਿੱਚ 32 ਸ਼ਹੀਦ ਹੋਏ ਸੀ ਔਰ ਗੁੜਗਾਉਂ ਪਟੌਦੀ ਦੇ ਵਿੱਚ 47 ਸਿੱਖਾਂ ਦਾ ਕਤਲੇਆਮ ਹੋਇਆ ਗਿਆ। ਇਸ ਲਈ ਉਹਦੀ ਜਿਹੜੀ ਰਿਪੋਰਟ ਹੈ ਉਸ ਰਿਪੋਰਟ ਨੂੰ ਸਾਨੂੰ ਮੋਸਟ ਕੌਨਫੀਡੈਂਸ਼ੀਅਲ ਕਹਿ ਕੇ ਅਜੇ ਤੱਕ ਉਹ ਸਾਨੂੰ ਰਿਪੋਰਟ ਨਹੀਂ ਦਿੱਤੀ ਗਈ ਔਰ ਸਰਕਾਰ ਵੱਲੋਂ ਸਾਨੂੰ ਇਹ ਲਾਰਾ ਲਾਇਆ ਜਾ ਰਿਹਾ ਕਿ ਜਲਦੀ ਤੁਹਾਨੂੰ ਰਿਪੋਰਟ ਅਸੀਂ ਦੇ ਰਹੇ ਹਾਂ ਜੀ। ਗਿਆਸਪੁਰਾ ਸਾਹਿਬ, ਜਦੋਂ ਅਸੀਂ ਇਹਨਾਂ ਸਾਰੇ ਫੈਕਟਰਸ ਨੂੰ ਦੇਖਦੇ ਹਾਂ ਤਾਂ ਸਾਡਾ ਧਿਆਨ ਇਸ ਵੱਲ ਜਾਂਦਾ ਹੈ ਕਿ ਭਾਰਤ ਦੇ ਵਿੱਚ ਮਾਈਨੋਰਿਟੀਜ਼ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਜਾ ਰਿਹਾ ਹੈ, ਭਾਵੇਂ ਉਹ ਸਿੱਖ ਹੋਣ, ਮੁਸਲਮਾਨ ਹੋਣ ਜਾਂ ਹੋਰ ਘੱਟ ਗਿਣਤੀਆਂ ਹੋਣ। ਖਾਸ ਕਰਕੇ ਜਦੋਂ ਅਸੀਂ ਦਲਿਤਾਂ ਦੀ ਵੀ ਗੱਲ ਕਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਗੁਜਰਾਤ ਦੇ ਵਿੱਚ ਜੋ ਹੋਇਆ ਜਾਂ ਮੁੰਬਈ ਦੇ ਵਿੱਚ ਅੰਬੇਦਕਰ ਭਵਨ ਦੇ ਢਾਉਣ ਦੀ ਗੱਲ ਜਿਹੜੀ ਪਿਛਲੇ ਮਹੀਨੇ ਵਿੱਚ ਸਾਹਮਣੇ ਆਈ ਸੀ, ਜਦੋਂ ਇਹ ਸਾਰੇ ਨੂੰ ਕੰਬਾਈਨਡ ਦੇਖਦੇ ਹੋ, ਜਦੋਂ ਤੁਸੀਂ ਵੀ ਇਹਨੂੰ ਸਾਡੇ ਸਿੱਖ ਕੌਮ ਦੇ ਸਾਹਮਣੇ ਜਾਂ ਮੀਡੀਆ ਦੇ ਸਾਹਮਣੇ ਇਸ ਹੋਣ ਚੱਲੜ ਦੇ ਕਤਲੇਆਮ ਨੂੰ ਲੈ ਕੇ ਆਏ ਤਾਂ ਤੁਹਾਨੂੰ ਜਿਹੜੀ ਪਹਿਲੀ ਸਟੋਰੀ ਹੈਗੀ ਆ ਵੀ ਤੁਹਾਨੂੰ ਇੱਕ ਬੰਦੇ ਨੇ ਆ ਕੇ ਦੱਸਿਆ ਸੀਗਾ ਜਿਹੜਾ ਕਿ ਮੋਸਟ ਪ੍ਰੋਬੈਬਲੀ, ਜੇ ਮੈਂ ਗਲਤ ਨਾ ਹੋਵਾਂ ਤਾਂ ਉਹ ਦਲਿਤ ਭਾਈਚਾਰੇ ਦੇ ਨਾਲ ਹੀ ਸੰਬੰਧਿਤ ਸੀਗਾ। ਤੇ ਇਸ ਸੰਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੀ ਸਾਡੀ ਸਾਂਝ ਹੈਗੀ ਹੈ ਮਾਈਨੋਰਿਟੀਜ਼ ਦੇ ਇਕੱਠਿਆਂ ਹੋਣ ਦੀ, ਉਹ ਕਿੰਨੀ ਕੁ ਜ਼ਰੂਰੀ ਹੈ ਜਾਂ ਸਾਨੂੰ ਕਿਵੇਂ ਇਕੱਠੇ ਹੋ ਕੇ ਇਸ ਸਭ ਦਾ, ਇਸ ਸਿਚੁਏਸ਼ਨ ਦਾ ਟਾਕਰਾ ਕਰਨਾ ਚਾਹੀਦਾ ਹੈ? ਵੀਰ ਜੀ, ਇਸ ਪੱਖ ਦੇ ਸੰਬੰਧ ਦੇ ਵਿੱਚ ਸਾਡੇ ਇਲਾਕੇ ਦੇ ਬਿਲਕੁਲ ਨਜ਼ਦੀਕ 2 ਦਿਨ ਪਹਿਲਾਂ ਬੜੀ ਪੋਜ਼ਿਟਿਵ ਘਟਨਾ ਘਟੀ ਹੈ ਕਿ ਜਿਹੜੇ ਫਾਸ਼ੀਵਾਦੀ ਤਾਕਤਾਂ ਨੇ ਉਹਨਾਂ ਨੇ ਮਸਜਿਦ ਦੇ ਅੱਗੇ ਮੁਜ਼ਾਹਰਾ ਕੀਤਾ, ਉੱਥੇ ਝੰਡਾ ਵੀ ਸਾੜਿਆ, ਮੁਸਲਮਾਨਾਂ ਦੇ ਖਿਲਾਫ ਉਹਨਾਂ ਨੇ ਬੜੀਆਂ ਨਸਲੀ ਟਿੱਪਣੀਆਂ ਕੀਤੀਆਂ ਜਿਹਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਨੇ ਔਰ ਸਾਡੇ ਦਲਿਤ ਵੀਰਾਂ ਨੇ ਔਰ ਮੁਸਲਮਾਨ ਵੀਰਾਂ ਨੇ ਮੋਰਚਾ ਸੰਭਾਲ ਕੇ ਉਹਨਾਂ ਫਾਸ਼ੀਵਾਦੀ ਤਾਕਤਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਉੱਥੋਂ ਖਦੇੜ ਭਜਾਇਆ। ਅੱਜ ਇਹ ਜਿਹੜੀ ਐਗਜ਼ਾਮਪਲਰੀ ਘਟਨਾ ਫਗਵਾੜੇ ਹੋਈ ਹੈ, ਸਮਝਦਾ ਕਿ ਪੂਰੇ ਪੰਜਾਬ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਸਾਨੂੰ ਸਾਰਿਆਂ ਨੂੰ, ਜਿੰਨੇ ਵੀ ਸਾਡੀਆਂ ਘੱਟ ਗਿਣਤੀ ਹੈਗੀਆਂ ਨੇ ਕੌਮਾਂ, ਚਾਹੇ ਉਹਨਾਂ ਦੇ ਵਿੱਚ ਦਲਿਤ ਨੇ, ਸਿੱਖ ਨੇ, ਈਸਾਈ ਭਾਈਚਾਰੇ ਦੇ ਲੋਕ ਵੀ ਨੇ, ਮੁਸਲਮਾਨ ਭਾਈਚਾਰੇ ਦੇ ਲੋਕ ਨੇ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹਨਾਂ ਫਾਸ਼ੀਵਾਦੀ ਤਾਕਤਾਂ ਦਾ ਸਾਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ। ਔਰ ਇੱਕ ਗੱਲ ਆਪ ਜੀ ਦੀ ਜਾਣਕਾਰੀ ਦੀ ਸਾਂਝੀ ਕਰਨੀ ਚਾਹਾਂਗਾ ਕਿ ਉਸੇ 15 ਤਰੀਕ ਨੂੰ ਜਦੋਂ ਅਸੀਂ ਹਰਿਆਣਾ ਸਰਕਾਰ ਦੇ ਕੋਲ ਯੂਥ ਕਮਿਸ਼ਨ ਦੀ ਰਿਪੋਰਟ ਲੈਣ ਗਏ ਸੀ, ਸਾਡੇ ਪੰਜਾਬ ਦੇ ਵਿੱਚ ਸਾਡੀ ਆਪਣੀ ਪੰਥਕ ਕੌਮੀ ਸਰਕਾਰ ਨੇ, ਮੇਰੇ ਜਿਹੜੇ ਸਾਥੀ ਨੇ, ਜਿਹੜੇ ਸਾਡੀ ਕਮੇਟੀ ਦੇ ਜਨਰਲ ਸੈਕਟਰੀ ਨੇ, ਉਹਨਾਂ ਦੇ ਘਰ ਦੇ ਵਿੱਚ ਭਾਈ ਦਰਸ਼ਨ ਸਿੰਘ ਭੋਲੇ ਦੇ ਘਰ ਦੇ ਵਿੱਚ ਪੁਲਿਸ ਨੇ ਛਾਪਾ ਮਾਰਿਆ ਔਰ ਉਹਨਾਂ ਦੇ ਫਾਦਰ ਦੀ ਉਸੇ ਦਿਨ ਹਾਰਟ ਅਟੈਕ ਦੇ ਨਾਲ ਮੌਤ ਵੀ ਹੋ ਗਈ ਸੀ। ਮੈਂ ਉਸ ਨੂੰ ਵੀ ਸੰਗਤਾਂ ਦੇ ਨਾਲ ਥੋੜਾ ਜਿਹਾ ਰੂਬਰੂ ਕਰਨਾ ਚਾਹੁੰਦਾ ਕਿ ਸਾਡੀ ਜਿਹੜੀ ਪੰਥਕ ਸਰਕਾਰ ਹੈ ਇਸ ਤਰੀਕੇ ਦੇ ਨਾਲ ਇਹਨਾਂ ਫਾਸ਼ੀਵਾਦੀ ਤਾਕਤਾਂ ਦੇ ਬਣਾ ਕੇ
ਔਰ ਉਹਨਾਂ ਲੋਕਾਂ ਦੇ ਪਰਿਵਾਰਾਂ ਤੇ ਜ਼ੁਲਮ ਢਾ ਰਹੀ ਆ, ਜਿਹੜੇ ਕਿ ਇਹ ਹਮ ਨਹੀਂ ਭਰਦੇ ਨੇ ਕਿ ਅਸੀਂ 84 ਦੇ ਕਤਲੇਆਮ ਦੇ ਜਿਹੜੇ ਹੈਗੇ ਨੇ ਪੀੜਤ, ਉਹਨਾਂ ਦੇ ਸਭ ਤੋਂ ਜ਼ਿਆਦਾ ਮੁਦਈ ਆ। ਔਰ ਅੱਜ ਲੋੜ ਹੈ ਕਿ ਸਾਨੂੰ ਸਾਰੀਆਂ ਕੌਮਾਂ ਨੂੰ, ਜਿੰਨੀਆਂ ਵੀ ਘੱਟ ਗਿਣਤੀ ਕੌਮਾਂ ਨੇ, ਇਕੱਠੇ ਹੋ ਕੇ ਇਹਨਾਂ ਦਾ ਮੁਕਾਬਲਾ ਕਰਨ ਦੀ। ਜੀ ਸਰ, ਇਹ ਤੁਸੀਂ ਬਿਲਕੁਲ ਸਹੀ ਕਿਹਾ ਵੀ ਜਿਹੜੀ ਸਰਕਾਰ ਹੈਗੀ ਹੈ ਉਹਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਆਵਾਜ਼ਾਂ ਨੂੰ ਦਬਾਇਆ ਜਾਵੇ ਜਿਹੜੀਆਂ ਉਹਨਾਂ ਦਾ ਵਿਰੋਧ ਕਰਦੀਆਂ ਨੇ, ਤੇ ਇਹ ਗੱਲ ਇੱਕ ਸੋਚ ਦੇ ਉੱਤੇ ਆ ਕੇ ਮੁੱਕਦੀ ਹੈ। ਤੇ ਐਂਡ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ, ਅੱਜ ਦਾ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਦਰਸ਼ਕਾਂ ਨੂੰ ਮੈਂ ਬੇਨਤੀ ਕਰਨੀ ਚਾਹਾਂਗਾ ਕਿ ਸਾਡੇ ਵੱਲੋਂ ਇੱਕ ਪ੍ਰੋਜੈਕਟ ਲਿਖਿਆ ਗਿਆ ਉਸ ਹੋਮ ਚਿਲਰ ਪਿੰਡ ਨੂੰ ਖੁਲਵਾਉਣ ਲਈ, ਔਰ ਦਰਸ਼ਕਾਂ ਨੂੰ ਬੇਨਤੀ ਹੈ ਕਿ ਜਿਹੜਾ ਪ੍ਰੋਜੈਕਟ ਹੈ ਇਹ ਲੋਕਾਂ ਦੇ ਸਾਂਝੇ ਯਤਨਾਂ ਸਦਕਾ ਹੀ ਸਿਰੇ ਚੜ੍ਹਦੇ ਹੁੰਦੇ ਨੇ। ਜੀ ਆਪਣੇ ਅੱਗੇ ਹੋਏ ਜ਼ੁਲਮਾਂ ਨੂੰ ਦਿਖਾਉਣ ਲਈ ਅਗਰ ਲੋਕ ਸਾਡੇ ਨਾਲ ਇਸ ਕਾਰਜ ਦੇ ਵਿੱਚ ਹੱਥ ਵਟਾਉਣ, ਹਿੱਸਾ ਪਾਉਣ, ਤੇ ਅਸੀਂ ਇਸ ਨੂੰ ਹੋਰ ਵਧੀਆ ਉਸਾਰੂ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਲੈ ਕੇ ਆ ਸਕਦੇ ਹਾਂ। ਇਸ ਲਈ ਅਪੀਲ ਕਰਦੇ ਹਾਂ ਕਿ ਉਹ ਇਸ ਕਾਰਜ ਲਈ ਸਾਡੀ ਸਹਾਇਤਾ ਕਰਨ। ਜੀ ਗਿਆਸਪੁਰਾ ਸਾਹਿਬ, ਤੁਸੀਂ ਇਹਨਾਂ ਕੇਸਾਂ ਸੰਬੰਧੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਨੂੰ ਦੱਸੇ ਤੇ ਇਹਨਾਂ ਬਾਰੇ ਅਪਡੇਟ ਵੀ ਦਿੱਤੀ, ਇਹਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਤੁਹਾਡੇ ਕੋਲੋਂ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਇੱਥੋਂ ਹੀ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਗਿਆਸਪੁਰਾ ਸਾਹਿਬ ਨੇ, ਮਨਵਿੰਦਰ ਸਿੰਘ ਗਿਆਸਪੁਰਾ ਨੇ ਇਹ ਗੱਲ ਸਾਡੇ ਸਾਹਮਣੇ ਰੱਖੀ ਹੈ ਕਿ ਕਿਵੇਂ ਜਿਹੜੇ ਹਰਿਆਣਾ ਦੇ ਵਿੱਚ 3 ਮੇਜਰ ਕੇਸਿਸ ਚੱਲ ਰਹੇ ਨੇਗੇ, ਪਟੌਦੀ ਦਾ ਹੋ ਗਿਆ, ਗੁੜਗਾਉਂ ਦਾ ਹੋ ਗਿਆ ਤੇ ਹੋਮ ਚਿੱਲੜ ਦਾ ਹੋ ਗਿਆ। ਉਹਦੇ ਵਿੱਚ ਪਟੌਦੀ ਤੇ ਗੁੜਗਾਉਂ ਦੇ ਕੇਸਾਂ ਦੇ ਵਿੱਚੋਂ ਜਾਂਚ ਦੀ ਜਿਹੜੀ ਰਿਪੋਰਟ ਹੈ ਉਹਦੇ ਤੇ ਨਾ ਤਾਂ ਕੋਈ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਉਹ ਜਨਤਕ ਕੀਤੀ ਗਈ ਹੈ। ਉਹਦਾ ਸਾਨੂੰ ਕੋਈ ਪਤਾ ਵੀ ਨਹੀਂ ਵੀ ਉਹਦੇ ਪਿੱਛੇ ਕੌਣ ਸੀ ਜਾਂ ਉਹਦੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ। ਤੇ ਜਦੋਂ ਮੈਂ ਇੱਕ ਗੱਲ ਅੱਜ ਦੇ ਸ਼ੋਅ ਦੇ ਵਿੱਚੋਂ ਇਹ ਗੱਲ ਮਹਿਸੂਸ ਕੀਤੀ ਹੈ ਕਿ ਜਦੋਂ ਅਸੀਂ ਆਪਣੇ ਵੱਲ ਅੰਦਰ ਝਾਤੀ ਮਾਰੀਏ ਕਿ ਅਸੀਂ ਕੀ ਕਰ ਰਹੇ ਹਾਂ, ਮੈਨੂੰ ਉਹਨਾਂ ਦੀ ਇਹ ਗੱਲ ਸੁਣ ਕੇ ਬੜੀ ਹੈਰਾਨੀ ਹੋਈ ਕਿ ਜਦੋਂ ਉਹਨਾਂ ਨੇ ਦੱਸਿਆ ਕਿ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਇਹ ਅਪੀਲ ਕਰ ਰਹੇ ਹਾਂ ਕਿ ਅਸੀਂ ਇਹਨੂੰ, ਜਿਵੇਂ ਜਿਊਜ਼ ਨੇ ਸੰਭਾਲ ਕੇ ਰੱਖਿਆ ਹੈਗਾ ਆਪਣੇ ਇਤਿਹਾਸ ਨੂੰ, ਅਸੀਂ ਹੋਂਦ ਚਿੱਲੜ ਨੂੰ ਸਾਂਭਣਾ ਚਾਹੁੰਦੇ ਹਾਂ। ਉਹਦੇ ਲਈ ਉਹਨਾਂ ਨੇ ਅਪੀਲ ਕੀਤੀ ਹੈ, ਪਰ ਕੌਮ ਵੱਲੋਂ ਕਦੇ ਵੀ ਉਹਨਾਂ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ, ਉਹ ਵਿੱਤੀ ਹੋਵੇ ਜਾਂ ਜਿਵੇਂ ਵੀ ਕੋਈ ਵੀ ਮਦਦ ਕਰ ਸਕਦਾ ਹੋਵੇ। ਸੋ ਮੈਂ ਸਮਝਦਾ ਕਿ ਸਾਨੂੰ ਸਿੱਖ ਕੌਮ ਨੂੰ ਐਜ਼ ਐਨ ਇੰਡੀਵਿਜੂਅਲ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਕਿ ਅਸੀਂ ਆਪਣੇ ਤੌਰ ਤੇ ਕੀ ਕਰ ਰਹੇ ਹਾਂ। ਸਾਡੇ ਰੋਜ਼ਮਰਾ ਦੇ ਕੰਮਕਾਰਾਂ ਤੋਂ ਸਾਡੇ ਜਿਹੜੇ ਕੌਮੀ ਫਰਜ਼ ਨੇ ਉਹਨਾਂ ਦੀ ਪੂਰਤੀ ਲਈ, ਕੌਮ ਲਈ, ਕਮਿਊਨਿਟੀ ਲਈ, ਅਸੀਂ ਪੰਜਾਬ ਲਈ ਕੀ ਕਰ ਰਹੇ ਹਾਂ। ਅਸੀਂ ਆਪਣੇ ਦਸਵੰਧ ਦੇ ਵਿੱਚੋਂ ਕੁਛ ਨਾ ਕੁਛ ਡੋਨੇਟ ਕਰੀਏ, ਕੱਢੀਏ, ਇਕੱਲੇ ਉਹਨਾਂ ਲਈ ਨਹੀਂ, ਬਾਕੀ ਸਾਰੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਹੋਰ ਕੰਮ ਕਰ ਰਹੀਆਂ ਨੇ, ਈਵਨ ਐਜ਼ TV84 ਦੀ ਜਿੱਥੇ ਤੱਕ ਅਸੀਂ ਗੱਲ ਕਰਦੇ ਹਾਂ, TV84 ਲਈ ਵੀ ਸਾਨੂੰ ਇਹਨੂੰ ਅੱਗੇ ਚਲਾਉਣ ਲਈ, ਤਾਂ ਕਿ ਅਸੀਂ ਇਹ ਕੰਮ ਜਾਰੀ ਰੱਖ ਸਕੀਏ, ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਆਪਣੇ ਦਸਵੰਧ ਦੇ ਵਿੱਚੋਂ ਜਿੰਨਾ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ, ਥੋੜ੍ਹਾ ਬਹੁਤਾ, ਉਹ ਮੰਥਲੀ ਕਮਿਟਮੈਂਟ ਸਾਡੇ ਨਾਲ ਕਰੋ। ਤੇ ਇਸੇ ਦੇ ਨਾਲ ਹੀ ਅਸੀਂ ਅੱਜ ਦਾ ਸ਼ੋਅ ਇੱਥੇ ਸਮਾਪਤ ਕਰਦੇ ਹਾਂ। ਤੁਹਾਡੇ ਕੋਲੋਂ ਇਜਾਜ਼ਤ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।